ਬਿਸਮਿल्लाहिर्रहमानिर्रहीम ਤੇ अस्सलाम वालेकुम। 29 जनवरी पाकिस्तान ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਆਸਿਮ ਮੁਨੀਰ ਡਿਫੈਕਟੋ ਮਾਰਸ਼ਾਅੱਲਾ ਡੇ 61। ਹੁਣ ਚੱਲਦੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪਤੰਗਾਂ ਦੇ ਬਾਰੇ, ਬਸੰਤ ਦੇ ਬਾਰੇ ਤੇ ਜਿਹੜਾ ਨਵਾਂ ਰੌਲਾ ਪੈ ਗਿਆ। ਪਾਕਿਸਤਾਨੀ ਆਵਾਮ ਵੀ ਤੁਹਾਨੂੰ ਪਤਾ ਹੈ ਸ਼ਾਨਦਾਰ ਆਵਾਮ ਹੈ ਔਰ ਬੜੀ ਹੀ ਇਨੋਵੇਟਿਵ ਹੈ। ਇਹਨਾਂ ਦੇ ਅੰਦਰ ਜਿਹੜੀ ਅੱਲਾ ਨੇ ਇੱਕ ਤਖਲੀਕੀ ਸਲਾਹੀਅਤ ਦਿੱਤੀ ਹੈ। ਉਹ ਅਲੱਗ ਗੱਲ ਹੈ ਕਿ ਅਸੀਂ ਇਤਜਾਜ ਵਾਲੇ ਪਾਸੇ ਜ਼ਰਾ ਘੱਟ ਆਉਂਦੇ, ਲੇਕਿਨ ਤਖਲੀਕੀ ਸਲਾਹੀਅਤ ਸਾਡੇ ਵਿੱਚ ਬੜੀ ਹੈ। ਇਹਨਾਂ ਨੇ ਹੁਣ ਐਸੀ ਤਖਲੀਕ ਕੀਤੀ ਹੈ ਕਈ ਸ਼ੈਵਾਂ ਔਰ ਕਈ ਤਰੀਕੇ ਪਤੰਗਾਂ ਦੇ ਉੱਤੇ ਐਸੀਆਂ ਸ਼ੈਵਾਂ ਲਿਖ ਛੱਡੀਆਂ ਨੇ। ਮਸਲਨ ਇੱਕ ਉਹ ਤੁਹਾਨੂੰ ਯਾਦ ਹੋਏਗਾ ਸਾਜਿਦ ਨਵਾਜ਼ ਉਹਨਾਂ ਦਾ ਸ਼ਾਇਦ ਨਾਂ ਸੀ ਅਗਰ ਮੈਂ ਗਲਤ ਨਹੀਂ, ਜਿਨ੍ਹਾਂ ਨੇ ਉਹ ਜ਼ਰਾ ਇੱਕ ਸਖਤ ਜ਼ੁਬਾਨ ਇਸਤੇਮਾਲ ਕੀਤੀ ਸੀ ਸਭ ਦੀ ਮਾਂ ਵਾਲੀ, ਅਤੇ ਉਹ ਇੱਕ ਮਾਯੂਬ ਲਫ਼ਜ਼ ਕਿਹਾ ਸੀ। ਜ਼ਾਹਿਰ ਹੈ ਜਿਹੜਾ ਨਹੀਂ ਕਹਿਣਾ ਚਾਹੀਦਾ ਇੱਕ ਔਰਤ ਲਈ, ਠੀਕ ਹੈ ਮੈਂ ਇਹ ਸਮਝਦਾ, ਲੇਕਿਨ ਜੋ ਸਲੂਕ ਉਹਨਾਂ ਨਾਲ ਕੀਤਾ ਗਿਆ ਸੀ ਉਹ ਬੜਾ ਹੀ ਘਟੀਆ ਸੀ। ਉਹ ਲਫ਼ਜ਼ ਸਖਤ ਸੀ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਚੁੱਕ ਕੇ ਤਸ਼ੱਦਦ ਉਹਨਾਂ ਨਾਲ ਕੀਤਾ ਗਿਆ ਸੀ ਉਹ ਬੜੀ ਘਟੀਆ ਹਰਕਤ ਸੀ। ਲੇਕਿਨ ਚਲੋ ਉਹਨਾਂ ਦੀਆਂ ਤਸਵੀਰਾਂ ਵੀ ਲੋਕਾਂ ਨੇ, ਕਿਉਂਕਿ ਇਹ ਆਂਦੇ ਨੇ ਵੀ ਕਿਸੇ ਸਿਆਸੀ ਸ਼ਖਸੀਅਤ ਦੀ, ਕਹਿ ਰਹੇ ਨੇ ਕਿ ਕਿਸੇ ਸਿਆਸੀ ਸ਼ਖਸੀਅਤ ਦੀ ਤਸਵੀਰ ਜਿਹੜੀ ਪਤੰਗ 'ਤੇ ਨਹੀਂ ਲਾਉਣੀ, ਕਿਸੇ ਸਿਆਸੀ ਜਮਾਤ ਦਾ ਝੰਡਾ ਨਹੀਂ ਲਾਉਣਾ, ਅਤੇ ਲੋਕਾਂ ਫਿਰ ਲੱਭ ਲਿਆ। ਲੋਕੀ ਤੁਹਾਨੂੰ ਪਤਾ ਬੜੀ ਤਖਲੀਕ ਕਰਦੇ ਨੇ, ਬੜੇ ਕ੍ਰੀਏਟਿਵ ਨੇ ਲੋਕ। ਉਹਨਾਂ ਨੇ ਲੱਭ ਲਿਆ ਕ੍ਰੀਏਟਿਵ ਤਰੀਕਾ। ਉਹਨਾਂ ਨੇ ਜਨਾਬ ਸਾਜਿਦ ਨਵਾਜ਼ ਸਾਹਿਬ ਦੀ ਜਿਹੜੀ ਤਸਵੀਰ ਲਾ ਕੇ, ਉਹ ਜਿਹਨਾਂ ਸਭ ਦੀ ਮਾਂ ਕਿਹਾ ਸੀ, ਉਹਨਾਂ ਪਤੰਗਾਂ ਚਾੜ ਦਿੱਤੀਆਂ ਨੇ। ਹੁਣ ਅਜ਼ਮਾ ਬੁਖਾਰੀ ਸਾਹਿਬਾ ਆਉਂਦੀਆਂ ਨੇ ਵੀ ਸਾਡੇ ਕੋਲ ਪੂਰੀ ਤਫਸੀਲ ਹੈ ਕਿਹੜਾ ਪਤੰਗ ਬਣਾਉਣ ਡਿਆ ਅਤੇ ਕਿੰਨੇ ਪਤੰਗ ਵੇਚਣ ਡਿਆ ਅਤੇ ਕਿਹੋ ਜਿਹੇ ਪਤੰਗ ਵੇਚਣ ਡਿਆ। ਅਸੀਂ ਸਾਰੇ ਫੜ ਕੇ ਅੰਦਰ ਕਰ ਦੇਣੇ ਨੇ, ਸਭ ਫੜੇ ਜਾਣਗੇ। ਅਜ਼ਮਾ ਬੁਖਾਰੀ ਸਾਹਿਬ ਆਦੀਆਂ ਮੈਨੂੰ ਇੱਕ ਗੱਲ ਦੱਸੋ, ਆਪੇ ਫਸੀਏ ਤੈਨੂੰ ਕੌਣ ਛਡਾਵੇ? ਇਹ ਤੁਹਾਨੂੰ ਕਿਹਨੇ ਆਖਿਆ ਸੀ ਬਸੰਤ ਬਣਾਉਣ ਦਾ? ਤੁਹਾਨੂੰ ਜਦੋਂ ਪਤਾ ਹੈ ਵੀ ਆਵਾਮ ਲਿੱਤਰ ਲਾ ਕੇ ਖਲੋਤੀ ਹੈ ਤੁਹਾਡੇ ਮਗਰ ਜੋ ਕੁਝ ਤੁਸੀਂ ਕੀਤਾ ਹੈ। ਇਹ ਕੋਈ ਮੈਂ ਸਿਆਸੀ ਮੁਖਾਲਫਤ 'ਚ ਨਹੀਂ ਕਹਿਣ ਡਿਆ। ਅੱਜ ਲਾਹੌਰ ਦੇ ਵਿੱਚ ਇੱਕ ਮਾਂ ਧੀ ਜਿਹੜੇ ਨੇ ਉਹ ਗਟਰ ਦੇ ਵਿੱਚ ਡਿੱਗ ਪਏ ਨੇ, ਉਹ ਸ਼ਾਇਦ ਫੌਤ ਹੋ ਗਈਆਂ ਨੇ ਡਿੱਗ ਕੇ। ਕੱਲ੍ਹ ਪਰਸੋਂ ਵੀਡੀਓ ਵਿਖਾਈਏ ਜੋ ਆਪਣੇ ਆਲੂਆਂ ਦੇ ਜਿਹੜੇ ਜ਼ਿਮੀਂਦਾਰ ਨੇ, ਜੋ ਤੁਹਾਡਾ ਉਹ ਮਤਲਬ ਪਿੱਠ ਸਿਆਪਾ ਕਰਨ ਡਏ ਨੇ। ਜੋ ਕੁਝ ਤੁਸੀਂ ਬਾਕੀ ਦੁਨੀਆ ਦੇ ਨਾਲ ਕੀਤਾ ਹੈ, ਜੋ ਆਟੇ ਦਾ ਤੋੜਾ ਜਿਹੜਾ ਇਮਰਾਨ ਖਾਨ ਦੇ ਹਕੂਮਤ ਦੇ ਵਿੱਚ 1100 ਰੁਪਈਏ ਦਾ ਲੱਭਦਾ ਸੀ 20 ਸਿਰ ਦਾ, ਉਹ ਅੱਜ ਆਟਾ 3000 ਦਾ ਲੱਭਣ ਡਿਆ, ਸ਼ਾਇਦ ਉਸ ਤੋਂ ਵੀ ਜ਼ਿਆਦਾ ਦਾ। ਇਹ ਹੁਣ ਤੁਸੀਂ ਕੋਈ ਸ਼ਾਇਦ ਛੱਡੀ ਤੇ ਹੈ ਨਹੀਂ ਆਵਾਮ ਦੇ ਪੱਲੇ। ਹੁਣ ਆਵਾਮ ਨੂੰ ਤੁਸੀਂ ਇਹ ਆਂਦੇ ਹੋ ਵੀ ਇਹ ਤਾਰਿਕ ਮਤੀਨ ਸਾਹਿਬ ਨੇ ਬੜੀ ਖੂਬਸੂਰਤ ਗੱਲ ਕੀਤੀ ਵੀ ਆਪਣੀ ਤਸਵੀਰ ਕਚਰੇ ਦੀ ਟਰਾਲੀ 'ਤੇ, ਮੁਹਰਮ ਦੀ ਸਬੀਲ 'ਤੇ, ਰਾਸ਼ਨ ਦੇ ਥੈਲੇ 'ਤੇ, ਅਖਬਾਰ 'ਤੇ, TV 'ਤੇ, ਵੈਬਸਾਈਟ 'ਤੇ, ਲੈਟਰੀਨ ਦੀ ਦੀਵਾਰ 'ਤੇ, ਹਰ ਜਗ੍ਹਾ ਮੁਖਾਲਫ ਦੀ ਤਸਵੀਰ ਜਿਹੜੀ ਹੈ ਉਹ ਬਰਦਾਸ਼ਤ ਨਹੀਂ। ਅੱਛਾ, ਇਹ 'ਚ ਖੂਬਸੂਰਤ ਗੱਲ ਇਹ ਹੈ ਕਿ ਇਹ ਜਿੱਥੇ ਤਸਵੀਰਾਂ ਆਪਣੀਆਂ ਲਾਉਂਦੇ ਨੇ ਨਾ ਕਚਰੇ ਦੇ ਟਰਾਲੀ 'ਤੇ, ਹਰ ਥਾਂ 'ਤੇ, ਉਹ ਆਵਾਮ ਦੇ ਪੈਸਿਆਂ ਨਾਲ। ਜਿਹੜਾ ਮੁਖਾਲਫ ਹੈ, ਮਤਲਬ ਇਹਨਾਂ ਦਾ ਮੁਖਾਲਫ ਇਮਰਾਨ ਖਾਨ, ਉਹਦੀ ਤਸਵੀਰ ਆਵਾਮ ਆਪਣੇ ਰੁਪਈਆਂ ਦੇ ਨਾਲ ਆਪਣੀ ਪਤੰਗ 'ਤੇ ਲਾਉਣਾ ਚਾਹੁੰਦੀ ਹੈ, ਇਹ ਲਾਉਣ ਨਹੀਂ ਦਿੰਦੇ। ਇੱਥੇ ਸੈਯਦ ਜ਼ਿਸ਼ਾਨ ਅਜ਼ੀਜ਼ ਸਾਹਿਬ ਨੇ ਇੱਕ ਲਤੀਫਾ ਸ਼ੇਅਰ ਕੀਤਾ ਔਰ ਬੜਾ ਹੀ ਸੋਹਣਾ ਹੈ, ਇਸ ਮੌਕੇ ਦੇ ਉੱਤੇ ਮੈਂ ਆਉਣਾ। ਉਹਨਾਂ ਆਖਿਆ ਵੀ ਮੌਲਵੀ ਸਾਹਿਬ ਜਿਹੜੇ ਨੇ ਉਹ ਫਤਵਾ ਦੇ ਰਹੇ ਸਨ ਕਿ ਮੇਕਅਪ ਕਰਨਾ ਹਰਾਮ ਹੈ, ਅਤੇ ਕਿਸੇ ਨੇ ਮੌਲਵੀ ਸਾਹਿਬ ਦੀ ਤਵੱਜੋ ਇਸ ਪਾਸੇ ਦਵਾਈ ਵੀ ਤੁਹਾਡੀ ਬੇਗਮ ਸਾਹਿਬਾ ਵੀ ਮੇਕਅਪ ਕਰਦੇ ਨੇ ਅਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹਨਾਂ ਨੇ ਕਿਹਾ ਵੀ ਉਹਦੀ ਗੱਲ ਮਤ ਕਰੋ, ਉਹ ਜੇ ਮੇਕਅਪ ਕਰਦੀ ਹੈ ਤਾਂ ਉਹਨੂੰ ਫੱਬਦਾ ਵੀ ਹੈ। ਅਤੇ ਇੱਥੇ ਜਨਾਬ ਇਹੀ ਹੈ ਵੀ ਜੇ ਬਾਜੀ ਤਸਵੀਰ ਲਾਉਂਦੀ ਹੈ ਤਾਂ ਬਾਜੀ ਨੂੰ ਫੱਬਦੀ ਹੈ ਤਸਵੀਰ, ਅਤੇ ਜੇ ਆਵਾਮ ਆਪਣੇ ਪੈਸਿਆਂ ਨਾਲ ਆਪਣੀ ਪਤੰਗ 'ਤੇ ਤਸਵੀਰ ਲਾਉਂਦੀ ਹੈ ਤਾਂ ਬਾਜੀ ਨੂੰ ਬੜੀ ਤਕਲੀਫ ਹੈ। ਅਤੇ ਇਹ ਹੁਣ ਇਸ ਵੇਲੇ ਟਾਸ ਪਿਆ ਜਨਾਬ ਉੱਥੇ, ਅਤੇ ਟਾਸ ਇਹੀ ਹੈ ਕਿ ਉਹ ਪਤੰਗਾਂ ਦੇ ਉੱਤੇ ਕੋਈ ਮੇਰਾ ਖਿਆਲ ਹੈ ਕਿ ਆਂਦੇ ਨੇ ਵੀ ਅਸੀਂ ਪਰਚੇ ਕੀਤੇ ਨੇ ਲੋਕਾਂ ਦੇ ਉੱਤੇ। ਹੁਣ ਦੱਸੋ ਕਿਹਦੇ 'ਤੇ ਪਰਚਾ ਕਰੋਗੇ? ਕਿੰਨੇ ਕੁ ਬੰਦਿਆਂ 'ਤੇ ਪਰਚਾ ਕਰੋਗੇ? ਪਤੰਗ ਉਡਾਉਂਦੇ ਵੀ ਛੋਟੇ ਬੱਚੇ ਨੇ, ਉਹਨਾਂ 'ਤੇ ਕਿਹੜਾ ਪਰਚਾ ਕਰੋਗੇ? ਕਿਹੜਾ ਪਰਚਾ ਹੋਏਗਾ? ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਵੀ ਸਾਜਿਦ ਨਵਾਜ਼ ਦੀਆਂ ਤਸਵੀਰਾਂ ਲੱਗ ਰਹੀਆਂ ਨੇ, ਲੋਕੀ ਜਿਹੜੇ ਨੇ ਉਹ ਜ਼ਹਿਨੀ ਪਤੰਗ ਲਿਖ ਕੇ ਉਹਦੇ ਉੱਤੇ ਉਹਨੂੰ ਚਾੜ ਰਹੇ ਨੇ। ਲੋਕੀ ਜਿਹੜੇ ਨੇ ਹੋਰ ਕਈ ਤਰੀਕੇ, ਹਮ ਗੁਲਾਮ ਹੈ, ਹਮ ਕੋਈ ਗੁਲਾਮ ਹੈ, ਹੋਰ ਹਰ ਚੀਜ਼ ਉਹ ਜਿਹੜੇ ਇਯਾਕਾ ਨਾਬੁਦੂ ਇਯਾਕਾ ਨਸਤਾਈਨ ਤਾਂ ਨਹੀਂ ਲਿਖ ਸਕਦੇ, ਕਿਉਂਕਿ ਚਲੋ ਪਤੰਗ ਕੱਟ ਕੇ ਥੱਲੇ ਡਿੱਗੇਗੀ ਅਤੇ ਤੋਹੀਨ ਹੋਏਗੀ। ਉਹ ਮੇਰਾ ਵੀ ਮਸ਼ਵਰਾ ਹੈ ਕਿਉਂਕਿ ਕੁਰਾਨੀ ਅਲਫਾਜ਼ ਨਹੀਂ ਲਿਖਣੇ, ਲੇਕਿਨ ਬਾਕੀ ਗੱਲਾਂ ਇਮਰਾਨ ਖਾਨ ਨੇ ਇੰਨੀਆਂ ਸਾਰੀਆਂ ਕੀਤੀਆਂ, ਉਹਨੂੰ ਲਿਖ ਸਕਦੇ ਹੋ। ਹਮ ਕੋਈ ਗੁਲਾਮ ਹੈ ਉਹ ਲਿਖ ਸਕਦੇ ਹੋ। ਬਾਕੀ ਉਹਨਾਂ ਦੀਆਂ ਜਿਹੜੀਆਂ ਤਕਰੀਰਾਂ ਦੇ ਬੜੇ ਸਾਰੇ ਹਵਾਲੇ ਨੇ ਉਹ ਤੁਸੀਂ ਲਿਖ ਸਕਦੇ ਹੋ। ਲੇਕਿਨ ਇੱਕ ਉਹਦੇ ਵਿੱਚ ਜਿਹੜੀ ਸੂਰਤ ਹਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਹੁਣ, ਉਹ ਮੈਨੂੰ ਇਹੀ ਹੈ ਕਿ ਜਿਤਨੀ ਤਾਦਾਦ ਦੇ ਵਿੱਚ ਲੋਕਾਂ ਨੇ
ਪਤੰਗ ਖਰੀਦ ਲਏ ਨੇ ਤੇ ਉਹਨਾਂ ਦੇ ਉੱਤੇ ਇਮਰਾਨ ਖਾਨ ਸਾਹਿਬ ਦੀਆਂ ਤਸਵੀਰਾਂ ਦੇ ਸਟicker ਵੀ ਲੱਗ ਗਏ ਨੇ। ਮੈਨੂੰ ਲੱਗਦਾ ਵੀ ਇਹਨਾਂ ਬਸੰਤ ਕੈਂਸਲ ਕਰ ਦੇਣੀ। ਮੈਨੂੰ ਹੁਣ ਇੰਝ ਜਾਪਦਾ ਵੀ ਇਹਨਾਂ ਦੇ ਕੋਲ ਹੱਲ ਹੋਰ ਕੋਈ ਰਹਿ ਨਹੀਂ ਜਾਣਾ ਸਵਾਏ ਇਸ ਦੇ ਕਿ ਬਸੰਤ ਦੇ ਉੱਤੇ ਪਾਬੰਦੀ ਲਾ ਦੇਣ ਤੇ ਅੱਗੋਂ ਤੋਬਾ ਕਰਨ, ਅਗਲੀ ਵਾਰੀ ਸੋਚਣ ਵੀ ਨਾ ਵੀ ਇਹੋ ਜਿਹਾ ਕੰਮ ਇਹਨਾਂ ਨੇ ਕੋਈ ਕਰਨਾ ਹੈ। ਅੱਛਾ ਜੀ, ਅੱਗੇ ਚੱਲਨੇ। ਇਹ ਤਾਂ ਹੋ ਗਈ ਖਬਰ। ਅੱਗੇ ਇਹ ਹੈ ਕਿ ਲਾਹੌਰੀਆਂ ਨੇ ਫਿਰ ਜ਼ਾਹਿਰ ਹੈ ਇੱਕ ਅੱਛਾ ਉਹਨਾਂ ਨੇ ਆਪਣਾ ਨਵਾਂ ਕੰਮ ਵੀ ਕਰ ਲਿਆ। ਇਸ਼ਰਾ ਦੀ 5 ਮੰਜ਼ਲਾ ਇਮਾਰਤ, 3 ਮੰਜ਼ਲਾ ਅੰਦਰੂਨ ਲਾਹੌਰ ਦੀ ਗੱਲ ਕਰਨ ਡਏ, ਉੱਥੇ ਲੋਕਾਂ ਨੇ ਆਪਣੀਆਂ ਛੱਤਾਂ ਕਿਰਾਏ 'ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਬੜਾ ਵੈਸੇ ਚੰਗਾ ਕੰਮ ਹੈ, ਬੀਬਾ ਕੰਮ ਹੈ। ਮੈਂ ਤਾਂ ਕਹਾਂਗਾ ਸਾਰਿਆਂ ਨੂੰ ਕਰਨਾ ਚਾਹੀਦਾ। ਨਾਲ ਰੋਟੀ ਛੋਟੀ ਵੀ ਪਕਾ ਕੇ ਦਿਓ। ਮੇਰਾ ਮਤਲਬ ਹੈ ਕਿ ਨਾਲ ਸਾਊਂਡ ਦਾ ਵੀ ਇੰਤਜ਼ਾਮ ਕਰੋ। ਜੇ ਲੋਕਾਂ ਨੇ, ਇਹ ਵੀ ਇੱਕ ਇਕੋਨਮੀ ਹੈ, ਗਰੀਬ ਆਦਮੀ ਨੂੰ ਕੋਈ 4 ਪੈਸੇ ਲੱਭ ਜਾਣਗੇ, ਕਿਹੜੀ ਮਾੜੀ ਗੱਲ ਹੈ। ਬਿਲਕੁਲ ਦੱਬ ਕੇ ਪੈਸੇ ਲਓ। ਅਸ਼ਰਾਫੀਆ ਕੋਲ ਪੈਸੇ ਹੈ ਹੀ ਬੜੇ ਨੇ, ਤੁਹਾਡੇ ਹੀ ਖਾਧੇ ਨੇ ਇਹਨਾਂ ਨੇ ਕੰਮ ਬਖਤਾਂ ਨੇ। ਮੈਂ ਤਾਂ ਆਨਾ ਵੀ ਛੱਤਾਂ ਦਾ 10-10 ਲੱਖ ਰੁਪਈਆ ਅੰਦਰੂਨ ਲਾਹੌਰ ਵਾਲੇ ਲੈਣ ਇਹਨਾਂ ਦੇ ਕੋਲ, ਬਿਲਕੁਲ ਲੈਣਾ ਚਾਹੀਦਾ। ਤੇ ਨਾਲ ਇਸਾਰ ਰਾਣਾ ਸਾਹਿਬ ਨੇ ਵੀ ਇੱਕ ਨਵਾਂ ਇਨਕਸ਼ਾਫ ਕੀਤਾ। ਉਹਨਾਂ ਨੇ ਇਹ ਕਿਹਾ ਹੈ, ਪੰਜਾਬ ਹਕੂਮਤ ਨੇ ਮੇਰਾ ਬੜਾ ਨੁਕਸਾਨ ਕੀਤਾ। ਮੈਂ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਖਰੀਦੀਆਂ ਸੀ। ਉਹ ਮੇਰੇ ਹਰ ਦਿਲ ਅਜ਼ੀਜ਼ ਰਹਿਨੁਮਾ ਨੇ। ਤੇ ਮੈਂ, ਉਹਨਾਂ ਨੇ ਆਖਿਆ ਵੀ ਵੋਟ ਕੋ ਇੱਜ਼ਤ ਦੋ ਵਾਲਾ ਨਗਮਾ ਵੀ ਕੱਢਿਆ ਸੀ, ਉਹ ਵੀ ਚਲਾਉਣਾ ਸੀ ਮੈਂ ਪਤੰਗਾਂ ਦੇ ਨਾਲ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਉਹ ਆਪਣਾ ਪੂਰਾ ਦੋਸਤਾਂ ਸੱਜਣਾਂ ਨੂੰ ਵੀ ਬੁਲਾਇਆ ਸੀ। ਤੇ ਇਹਨਾਂ ਨੋਟੀਫਿਕੇਸ਼ਨ ਕੱਢ ਦਿੱਤਾ ਕਿ ਤੁਸੀਂ ਕਿਸੇ ਸਿਆਸੀ ਸ਼ਖਸੀਅਤ ਦੇ ਤਸਵੀਰ ਵਾਲਾ ਪਤੰਗ ਨਹੀਂ ਉਡਾ ਸਕਦੇ। ਹੁਣ ਆਉਂਦੇ ਨੇ ਮੇਰਾ ਬੜਾ ਨੁਕਸਾਨ ਹੋ ਗਿਆ, ਮੈਂ ਕਿੱਧਰ ਜਾਵਾਂ। ਇਹ ਮੈਂ ਇਸਾਰ ਸਾਹਿਬ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਨੇ ਪਤੰਗ ਉਡਾਉਣ 'ਤੇ ਹੀ ਪਾਬੰਦੀ ਲਾ ਦੇਣੀ ਹੈ, ਕਿਉਂਕਿ ਲੋਕਾਂ 'ਤੇ ਨਹੀਂ ਰੁਕਣਾ। ਉਹ ਲੋਕਾਂ ਨੇ ਤੇ ਆਪਣੇ ਹਰ ਦਿਲ ਅਜ਼ੀਜ਼, ਜਿਹਦਾ ਵੀ ਤੁਹਾਡਾ ਨਵਾਜ਼ ਸ਼ਰੀਫ ਹਰ ਦਿਲ ਅਜ਼ੀਜ਼ ਹੈ, ਜ਼ਾਹਿਰ ਹੈ ਲੀਡਰ, ਤੇ ਜਿਹਦਾ ਲੋਕਾਂ ਦਾ ਜਿਹੜਾ ਹਰ ਦਿਲ ਅਜ਼ੀਜ਼ ਹੋਇਆ ਉਹਨਾਂ ਲਾ ਕੇ ਉਹ ਚਾੜਨੇ ਨੇ ਪਤੰਗ, ਤੇ ਇਹਨਾਂ ਦੀ ਪਤੰਗ ਜਿਹੜੀ ਵਕਤ ਤੋਂ ਪਹਿਲੇ ਕੱਟੀ ਜਾਣੀ। ਅੱਛਾ ਜੀ, ਅਗਲੀ ਖਬਰ ਲਵੋ। ਮਰੀਮ ਨਵਾਜ਼ ਨੂੰ ਅਵਾਮੀ ਖਿਦਮਤ ਦੇ ਖਿਆਲਾਤ ਯਕੀਨਨ ਅੱਲਾ ਦੀ ਤਰਫੋਂ ਆਉਂਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਇਹ ਤਾਂ ਨਹੀਂ ਆਂਦਾ, ਕੋਈ ਫਤਵਾ ਤਾਂ ਨਹੀਂ ਦਿੰਦਾ ਕਿ ਇਹ ਵਹੀ ਦੀ ਗੱਲ ਕਰ ਰਹੇ ਨੇ। ਉਹ ਤਾਂ ਜ਼ਾਹਿਰ ਹੈ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਨਬੂਵਤ ਖਤਮ ਹੋ ਗਈ ਤੇ ਉੱਥੇ ਉਹ ਕੰਮ ਖਤਮ ਹੋ ਗਿਆ। ਮੈਂ ਕੋਈ ਮਜ਼ਹਬੀ ਵੈਸੇ ਹੀ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਨਹੀਂ ਖਿਆਲ ਕਿ ਉਹਨਾਂ ਇਹ ਗੱਲ ਕੀਤੀ। ਉਹਨਾਂ ਦਾ ਖਿਆਲ ਇਹ ਹੈ ਵੀ ਉਹਨਾਂ ਨੂੰ ਖਾਬ ਖੂਬ ਆਉਂਦੀ ਹੈ, ਕੋਈ ਰੱਬ ਵੱਲੋਂ ਖਿਆਲ ਆਉਂਦਾ, ਤੇ ਇਹਨੂੰ ਮਜ਼ਹਬੀ ਪਾਸੇ ਤੇ ਨਾ ਲੈ ਜਾਣਾ ਮਿਹਰਬਾਨੀ ਕਰਕੇ। ਪਹਿਲਾਂ ਹੀ ਜਿੰਨੀ ਮਰਜ਼ੀ ਸਿਆਸੀ ਮੁਖਾਲਫਤ ਹੋਵੇ, ਲੇਕਿਨ ਮਜ਼ਹਬੀ ਮਾਮਲੇ ਦੇ ਵਿੱਚ ਜਿਹੜਾ ਨਾ ਉਹ ਸ਼ਿੱਦਤ ਪਸੰਦੀ ਨਹੀਂ ਕਰਨੀ। ਮੈਂ ਕਈ ਬੰਦਿਆਂ ਨੂੰ ਵੇਖਿਆ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਸਨ ਸੋਸ਼ਲ ਮੀਡੀਆ 'ਤੇ। ਮੇਰਾ ਮਕਸਦ ਇਹ ਹੈ ਕਿ ਅਜ਼ਮਾ ਬੁਖਾਰੀ ਸਾਹਿਬਾਂ ਨੂੰ ਬੋਲਣ ਲੱਗਿਆਂ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਉਹ ਗੱਲ ਕੀ ਕਰਨ ਡਏ ਨੇ। ਮਕਸਦ ਉਹਨਾਂ ਦਾ ਇਹ ਹੈ ਵੀ ਕੋਈ ਖਿਆਲ ਆਉਂਦਾ, ਖਾਬ ਖੂਬ ਆਉਂਦਾ, ਲੇਕਿਨ ਇਹ ਬਾਜੀ ਮੈਨੂੰ ਇਹ ਦੱਸੋ ਵੀ ਇਹ ਰੱਬ ਵੱਲੋਂ ਸਾਰੇ ਖਾਬ ਤੇ ਖਿਆਲ ਆਉਂਦੇ ਨੇ ਜਿਹੜੇ ਕੰਮ ਤੁਸੀਂ ਕਰਨ ਡਏ ਹੋ, ਜਿਹੜੀਆਂ ਤੁਹਾਡੀਆਂ ਸਾਰੀਆਂ ਸਿਆਸੀ ਕਰਤੂਤਾਂ ਨੇ। ਜਿਵੇਂ ਤੁਸੀਂ ਲੋਕਾਂ ਨੂੰ ਲੰਮਿਆਂ ਪਾਤਾ, ਹੈਲਥ ਕਾਰਡ ਖੋਲ੍ਹਿਆ, ਬਾਕੀ ਤੁਸੀਂ ਕਿਸੇ ਦੇ ਪੱਲੇ ਕੋਈ ਸ਼ਾਇਦ ਛੱਡੀ ਨਾ, ਮਹਿੰਗਾਈ ਮੈਂ ਪਹਿਲੇ ਦੱਸ ਚੁੱਕਿਆ। ਇਹ ਰੱਬ ਤੇ ਨਹੀਂ ਤੁਹਾਨੂੰ ਇਹ ਗੱਲਾਂ ਕਹਿ ਸਕਦਾ। ਇਹ ਮੈਨੂੰ ਲੱਗਦਾ ਵੀ ਇਹ ਤੁਸੀਂ ਅੱਲਾ ਦੇ ਨਾਲ ਵੀ ਲਾਈਨ ਰੱਖੀ ਹੋਏਗੀ, ਲੇਕਿਨ ਤੁਹਾਡੀ ਜ਼ਿਆਦਾ ਡਾਇਰੈਕਟ ਡਾਇਲਿੰਗ ਮੈਨੂੰ ਲੱਗਦਾ ਸ਼ੈਤਾਨ ਨਾਲ ਹੈ। ਇਹ ਖਿਆਲਾਤ ਤੁਹਾਨੂੰ ਸ਼ੈਤਾਨ ਜਿਹੜਾ ਹੈ ਉਹ ਡਾਇਰੈਕਟ ਦਿੰਦਾ ਹੈ। ਤੇ ਬਾਜੀ ਤੇ ਖਾਸ ਚੇਲਾ ਬਣੀ ਹੈ ਇਸ ਵੇਲੇ, ਜਾਂ ਚੇਲੀ ਬਣੀ ਹੈ ਸ਼ੈਤਾਨ ਦੀ ਭੈਣ ਸਾਡੀ, ਕਿਉਂਕਿ ਜਿੱਡੇ ਭੈੜੇ ਫੈਸਲੇ ਬਾਜੀ ਕਰਨ ਰਹੀ ਹੈ, ਜਿੱਡੀ ਅੰਨੀ ਬਾਜੀ ਨੇ ਪਾਈ ਹੈ ਆਵਾਮ ਦੇ ਪੈਸਿਆਂ ਦੇ ਉੱਤੇ, ਉਨੀ ਤੇ ਰੂਹ ਜ਼ਮੀਨ ਤੇ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਨਹੀਂ ਪਾਈ ਤੇ ਸਾਰੇ ਮਾਮਲਾਤ ਨਹੀਂ ਹੋਏ। ਰਮਜ਼ਾਨ 'ਚ ਹਰ ਤਹਿਸੀਲ ਦੇ ਵਿੱਚ 2000 ਅਫਰਾਦ ਨੂੰ ਅਫਤਾਰੀ 'ਚ ਮਸ਼ਰੂਬ, ਸਮੋਸੇ ਤੇ ਪਕੌੜੇ ਸਮੇਤ ਅੱਛੀ ਅਫਤਾਰੀ ਮਿਲੇਗੀ। 2000 ਬੰਦੇ ਨੂੰ ਹਰ ਤਹਿਸੀਲ ਦੇ ਵਿੱਚ ਜਿਹੜੀ ਹੈ ਜੀ ਉਹ ਇਹਨਾਂ ਨੇ ਅਫਤਾਰੀ ਕਰਵਾਉਣੀ ਹੈ, ਅਤੇ ਬਿੱਲ ਪੈਣਾ 10,000 ਬੰਦੇ ਦਾ। ਮੈਂ ਤੁਹਾਨੂੰ ਹੁਣੀ ਦੱਸ ਦਿਆਂ। ਇਹ ਜਿਹੜਾ ਐਤਵਾਰ ਬਾਜ਼ਾਰ ਇਹ ਲਾਉਂਦੇ ਨੇ, ਉਹਦੇ 'ਚ ਏਡੀ ਕੁ ਕਰਪਸ਼ਨ ਹੁੰਦੀ ਹੈ, ਯਕੀਨ ਕਰੋ। ਮੈਂ ਉਹਨੂੰ ਲਾਗੋਂ ਵੇਖਿਆ ਉਸ ਸਾਰੇ ਕੰਮ ਨੂੰ। ਏਡਾ ਕਿ ਇਹਨਾਂ ਨੇ ਉਹ ਪੂਰਾ ਕਰਪਟ ਇੰਸਟੀਟਿਊਸ਼ਨ ਖੜਾ ਕੀਤਾ ਹੈ। ਉਹਦੇ ਵਿੱਚ ਇੰਨਾ ਕੁ ਮਾਲ ਕਮਾਇਆ ਜਾਂਦਾ ਹੈ ਰਮਜ਼ਾਨ ਦੇ ਨਾਂ ਦੇ ਉੱਤੇ, ਇੰਨਾ ਕੁ ਪੈਸਾ ਸ਼ਹਿਬਾਜ਼ ਸ਼ਰੀਫ ਸਾਹਿਬ ਬਣਾ ਕੇ ਗਏ ਤੇ ਸਾਰੇ ਨੂਨ ਲੀਗ ਦੇ ਪਟਵਾਰੀ ਉਸ ਮਹਿਕਮੇ 'ਚ ਵਾੜੇ ਨੇ, ਤੇ ਉਹ ਅੰਨੀ ਪਾਈ ਜਾਂਦੇ ਨੇ ਹਰ ਰਮਜ਼ਾਨ ਦੇ। ਰਮਜ਼ਾਨ ਉਹਨਾਂ ਦਾ ਸੀਜ਼ਨ ਹੁੰਦਾ ਕਰਪਸ਼ਨ ਦਾ। ਹੁਣ ਇਹਨਾਂ ਨਾਲ ਅਫਤਾਰੀ ਵੀ ਖੋਲ੍ਹ ਦਿੱਤੀ ਹੈ, ਤੇ ਅੱਲਾ ਤੇਰੀ ਯਾਰੀ, ਆਵਾਮ ਨੂੰ ਇਹ ਇੱਕ ਪਕੌੜਾ ਦੇਣਗੇ, ਤੇ ਇੱਕ ਪਕੌੜੇ ਤੇ ਆਵਾਮ ਨੂੰ ਬਾ ਕੇ, ਤੇ ਬਾਕੀ ਜਿਹੜਾ ਜਨਾਬ ਇਹ ਕਹਿਣਗੇ ਵੀ ਅਸੀਂ ਤਬਾਹੀ ਮਚਾ ਦੇਣੀ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਤੌਸੀਫ ਮਲਿਕ, ਅਸਿਸਟੈਂਟ ਡਾਇਰੈਕਟਰ ਲੋਕਲ ਗਵਰਨਮੈਂਟ, ਇਹ ਆਪਣੇ ਟਿਕਟੌਕ ਦੇ ਉੱਤੇ ਵੀਡੀਓਜ਼ ਅਪਲੋਡ ਕਰਦੇ ਨੇ, ਔਰ ਥਾਂ ਤੇ ਜਾ ਕੇ ਸ਼ਾਦੀਆਂ ਦੇ ਉੱਤੇ, ਫੰਕਸ਼ਨਾਂ ਦੇ ਉੱਤੇ ਵਨ ਡਿਸ਼ ਦੀ ਪਾਬੰਦੀ ਨੂੰ ਚੈੱਕ ਕਰਦੇ ਨੇ। ਇਹ ਹੁਣ ਆਵਾਮ ਨੇ ਇਹਦੇ ਉੱਤੇ ਬੜੇ ਜ਼ਬਰਦਸਤ ਤਜਜ਼ੀਏ ਕੀਤੇ ਨੇ। ਇਹਨਾਂ ਨੇ ਕਿਹਾ ਹੈ ਵੀ ਇਹ ਤੌਸੀਫ ਮਲਿਕ ਸਾਹਿਬ, ਇਹ ਤੁਸੀਂ ਇਹ ਕੰਮ ਕਿਤੇ ਕਰਦੇ ਨਾ ਜਾ ਕੇ ਮਰੀਮ ਸਾਹਿਬਾ ਦੇ ਪੁੱਤਰ ਦੀ ਸ਼ਾਦੀ ਦੇ ਉੱਤੇ, ਜਿੱਥੇ ਮੇਨ ਕੋਰਸ ਦੀ ਜਗ੍ਹਾ ਦੇ ਉੱਤੇ ਮੀਆਂ ਕੋਰਸ ਲੱਗਾ ਸੀ, ਤੇ ਤੁਹਾਨੂੰ ਲੱਗ ਪਤਾ ਜਾਂਦਾ ਵੀ ਸਿੰਗਲ ਡਿਸ਼ ਨੂੰ ਚੈੱਕ ਕਿਵੇਂ ਕਰੀਦਾ। ਮੈਂ ਦੱਸਿਆ ਨਾ ਵੀ ਮਾੜੇ ਬੰਦੇ ਲਈ ਇੱਥੇ ਕਾਨੂੰਨ ਹੀ ਹੋ ਰਿਹਾ। ਮਾੜੇ ਨੂੰ ਤੇ ਪਾ ਲੰਮਿਆਂ ਦਿੰਦੇ ਨੇ।
ਮਾੜੇ ਨੂੰ ਜੰਮਣ ਤੇ ਲੰਮਿਆਂ ਪਾ ਲੈਂਦੇ ਨੇ, ਮਾੜੇ ਨੂੰ ਮਰਨ ਤੇ ਲੰਮਿਆਂ ਪਾ ਲੈਂਦੇ ਨੇ, ਵਿਆਹ ਰੱਖ ਪਵੇ ਤਾਂ ਲੰਮਿਆਂ ਪਾ ਲੈਂਦੇ ਨੇ, ਮਾੜਾ ਤੇ ਸਾਹ ਵੀ ਲਵੇ ਤੇ ਉਹਨੂੰ ਲੰਮਿਆਂ ਪਾ ਲੈਂਦੇ ਨੇ। ਤੁਹਾਨੂੰ ਦੱਸਿਆ ਤਾਂ ਹੈ ਵੀ ਗਾਣੇ ਜਿਹੜੇ ਨੇ ਉਹ ਵੀ ਬੰਦ ਕਰ ਛੱਡੇ ਨੇ। ਅੱਗੇ ਦੱਸਦੇ ਤੁਹਾਨੂੰ ਖਬਰ ਦਿੰਨੇ ਉਸ ਗੱਲ ਦੀ ਵੀ। ਅੱਛਾ ਜੀ, ਅਗਲੀ ਖਬਰ ਲੈ ਲਓ, ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਇਹ ਇੱਕ ਔਰਤ ਹੈ, ਟ੍ਰੈਫਿਕ ਪੁਲਿਸ ਦੇ ਅਫਸਰਾਂ ਨੂੰ ਥੱਪੜ ਵੀ ਮਾਰ ਰਹੇ ਨੇ ਤੇ ਸਿੱਧੀਆਂ ਗੰਦੀਆਂ ਗਾਲਾਂ ਵੀ ਦੇ ਰਹੇ ਨੇ। ਹੁਣ ਪਤਾ ਨਹੀਂ ਕਿ ਕਿਸੇ ਜੱਜ ਸਾਹਿਬ ਦੀ ਬੇਗਮ ਨੇ, ਕਿਸੇ ਕਰਨਲ ਸਾਹਿਬ ਦੀ ਬੇਗਮ ਨੇ, ਕਿਸੇ ਸਿਆਸਤਦਾਨ ਦੀ ਬੇਗਮ ਨੇ, ਕੌਣ ਨੇ ਤੇ ਇਹ ਕਿਉਂ ਕਰ ਰਹੇ ਨੇ ਤੇ ਇਹ ਮਰਦਾਂ ਵਾਲੀਆਂ ਗਾਲੀਆਂ ਇਹ ਖਾਤੂਨ ਕਿਉਂ ਦੇ ਰਹੇ ਨੇ। ਇਹ ਜ਼ਰਾ ਥੋੜ੍ਹਾ ਜਿਹਾ ਇਹ ਮਾਹੌਲ ਵੇਖ ਲਓ। ਦੁਬਾਰਾ ਮੈਂ ਰਿਕੁਐਸਟ ਇਹੀ ਕਰਾਂਗਾ ਵੀ ਗਾਲਾਂ ਭਾਵੇਂ ਕੋਈ ਔਰਤ ਦੇਵੇ ਤੇ ਭਾਵੇਂ ਕੋਈ ਮਰਦ ਦੇਵੇ, ਬੀਪ ਸਾਨੂੰ ਲਾਉਣੀ ਪੈਣੀ ਹੈ। ਉਹਦੀ ਵਜ੍ਹਾ ਹੈ ਕਿ ਅੱਗੇ ਸਾਡੇ ਤੇ ਸਾਮਈਨ ਬੈਠੇ ਨੇ, ਅਸੀਂ ਉਹਨਾਂ ਦੇ ਬਾਰੇ ਸੋਚਣਾ ਹੈ ਤੇ ਮੈਂ ਬੱਚਿਆਂ ਨੂੰ ਇਹੀ ਕਹਾਂਗਾ ਕਿ ਬੀਪ ਲਾ ਕੇ ਹੀ ਸੁਣਵਾਓ ਤੇ ਇਹ ਜ਼ਰਾ ਸੁਣੋ ਕੀ ਹੋਣ ਡਿਆ। ਸੁਣ ਲਿਆ ਜੀ, ਇਹ ਸਭ ਦੀ ਮਾਂ ਦਾ ਪੰਜਾਬ ਹੈ ਤੇ ਇਹ ਮੇਰਾ ਮਤਲਬ ਹੈ ਕਿ ਜਾਂ ਪਾਕਿਸਤਾਨ ਹੈ, ਇਹ ਉੱਥੇ ਇਹ ਸਾਰੇ ਮਾਮਲਾਤ ਹੋ ਰਹੇ ਨੇ। ਅੱਛਾ ਜੀ, ਇੱਕ ਹੋਰ ਖੁਸ਼ਖਬਰੀ ਆਵਾਮ ਵਾਸਤੇ ਨਵੇਂ ਰਿਲੀਫ ਦਾ ਬੰਦੋਬਸਤ ਕੀਤਾ ਹੁਕੂਮਤ ਨੇ। ਜਿਹੜੇ ਲੋਕਾਂ ਨੇ ਸੋਲਰ ਲਾਇਆ ਸੀ ਔਰ ਉਹਨਾਂ ਨੇ ਉਹ ਨੈਟ ਮੀਟਰਿੰਗ ਦਾ ਸਿਸਟਮ ਕੀਤਾ ਸੀ ਕਿ ਉਹ ਸੋਲਰ ਤੋਂ ਜਿਹੜੇ ਯੂਨਿਟ ਮੀਟਰ ਦੇ ਥਰੂ ਖਰਚ ਕਰਦੇ ਸਨ ਉਹ ਜ਼ਾਹਿਰ ਹੈ ਬਿੱਲ ਤੋਂ ਮੁਬਰਰਾ ਹੁੰਦੇ ਸਨ ਜਾਂ ਵਾਪਸ ਬਿਜਲੀ ਨੂੰ ਭੇਜਦੇ ਸਨ, ਉਹ ਉਹਨਾਂ ਨੂੰ ਵਾਪਸ ਪੈਸੇ ਮਿਲਦੇ ਸਨ। ਬਿਜਲੀ ਦੇ ਜਿਹੜੇ ਉਹ ਯੂਨਿਟ ਇਸਤੇਮਾਲ ਕਰਦੇ ਸਨ ਉਹ ਮਹਿੰਗੇ ਹੁੰਦੇ ਸਨ, ਲੇਕਿਨ ਚਲੋ ਕੋਈ ਵੀ ਫਾਇਦਾ ਹੁੰਦਾ ਸੀ। ਹੁਣ ਇਹਨਾਂ ਨੇ ਫੈਸਲਾ ਉਹ ਵਾਪਸ ਲੈ ਲਿਆ। ਇਹਨਾਂ ਕਿਹਾ ਵੀ ਨਾ, ਬਿਜਲੀ ਤੁਸੀਂ ਭਾਵੇਂ ਆਪਣੀ ਬਣਾਓ ਤੇ ਭਾਵੇਂ ਸਾਡੀ, ਜਿਹੜੀ ਤੁਹਾਡੀ ਉਹ ਵੀ ਸਾਡੀ ਤੇ ਜਿਹੜੀ ਸਾਡੀ ਉਹ ਵੀ ਸਾਡੀ, ਸਾਰੇ ਯੂਨਿਟਾਂ ਦੇ ਪੈਸੇ ਪਾਵਾਂਗੇ। ਉਹਨਾਂ ਨੇ ਜਿਹੜੀ ਲੋਕਾਂ ਨੇ ਸੋਲਰ ਨਾਲ ਬਿਜਲੀ ਬਣਾ ਕੇ ਇਸਤੇਮਾਲ ਕੀਤੀ ਹੈ ਨਾ, ਉਹਦੇ ਵੀ ਬਿੱਲ ਬਣਾ ਕੇ ਘੱਲ ਛੱਡੇ ਨੇ। ਹੁਣੇ ਆਉਂਦੇ ਸਨ ਵੀ ਰਿਆਸਤ ਮਾਰ ਗਈ ਹੁੰਦੀ ਹੈ। ਵੈਸੇ ਕੋਈ ਮਾਂ ਜਿਹੜੀ ਹੈ ਡੈਣੀ ਹੈ, ਮੈਂ ਹਿਸਾਬ ਲਾਇਆ ਕਿ ਜਿਹੜੀ ਬਿਜਲੀ ਲੋਕਾਂ ਆਪਣੇ ਸੋਲਰ ਦੇ ਪੈਨਲ ਲਾ ਕੇ, ਬੈਟਰੀਆਂ ਲਾ ਕੇ, ਸਿਸਟਮ ਲਾ ਕੇ ਪੈਦਾ ਕੀਤੀ ਹੈ, ਉਹਦੇ ਵੀ ਪੈਸੇ ਲੈ ਰਹੇ ਨੇ। ਅੱਛਾ ਜੀ, ਅੱਗੇ ਚੱਲੋ ਜੀ। ਅਦਾਲਤ ਨੇ ਲਾਊਡ ਸਪੀਕਰ ਦੇ ਉੱਤੇ ਸਬਜ਼ੀ, ਫਲ ਤੇ ਦੂਸਰੀਆਂ ਅਸ਼ੀਆ ਫਰੋਖਤ ਕਰਨ ਦੇ ਖਿਲਾਫ ਮੁਕੱਦਮੇ ਦਰਜ ਕਰਨ ਦਾ ਹੁਕਮ ਦੇ ਦਿੱਤਾ। ਮੈਂ ਆਖਿਆ ਮਾਰ ਦਿਓ ਗਰੀਬ ਨੂੰ। ਕਿਸੇ ਨੇ ਰੇਹੜੀ ਦੇ ਉੱਤੇ ਛੋਟਾ ਜਿਹਾ ਸਪੀਕਰ ਲਾਇਆ, ਆਲੂ ਗੋਭੀ ਵੇਚਦਾ ਫਿਰਦਾ, ਉਹਨਾਂ ਕਿਹਾ ਨਾ, ਅਸ਼ਰਾਫੀਆ ਦੇ ਸਕੂਨ ਦੇ ਵਿੱਚ ਖਲਲ ਪੈਂਦਾ, ਇਹਨਾਂ ਨੂੰ ਚੁੱਕ ਕੇ ਇਹਨਾਂ ਦੇ ਪਰਚੇ ਦੇ ਦਿਓ, ਇਹਨਾਂ ਨੂੰ ਬੰਦ ਕਰ ਦਿਓ ਅੰਦਰ। ਮੈਂ ਦੱਸਿਆ ਨਾ ਵੀ ਅਸ਼ਰਾਫੀਆ ਜਿਹੜੀ ਹੈ ਉਹ ਮਾੜੇ ਬੰਦੇ ਦੇ ਹਰ ਕੰਮ ਦੇ ਖਿਲਾਫ। ਹੁਣ ਜ਼ਾਹਿਰ ਹੈ ਇਹ ਆਪ ਤੇ ਸਬਜ਼ੀ ਜਿਹੜੀ ਹੈ ਵੱਡੇ ਵੱਡੇ ਸਟੋਰਾਂ ਤੋਂ ਲੈਂਦੇ ਨੇ। ਮਾੜੇ ਬੰਦੇ ਜਿਹੜੇ ਨੇ, ਬਲਕਿ ਉਹਨਾਂ ਅਸ਼ਰਾਫੀਆ ਦੇ ਮਹੱਲਿਆਂ 'ਚ ਵੀ ਨਹੀਂ ਜਾਣਾ, ਆਮ ਮਹੱਲਿਆਂ 'ਚ ਜਾ ਕੇ ਉਹਨਾਂ ਵੇਚਣੀ। ਲੇਕਿਨ ਨਹੀਂ, ਉਹ ਆਉਂਦੇ ਨੇ ਵੀ ਨਹੀਂ, ਹਰ ਗੱਲ 'ਤੇ ਪਰਚਾ ਹੋਏਗਾ ਅੱਜ ਕੱਲ੍ਹ। ਅੱਛਾ ਜੀ, ਜਨਵਰੀ ਦੀ ਸੁਬਹ, ਇਹ 19 ਜਨਵਰੀ ਦੀ ਸੁਬਹ ਰਾਵਲਪਿੰਡੀ ਦੀ ਮਰੀ ਰੋਡ ਦੇ ਉੱਤੇ ਇੱਕ ਖਾਤੂਨ ਜਿਨ੍ਹਾਂ ਦੇ ਬਾਰੇ ਇਲਜ਼ਾਮ ਹੈ ਕਿ ਉਹ ਨਸ਼ੇ ਦੀ ਹਾਲਤ 'ਚ ਸਨ, ਉਹਨਾਂ ਨੇ ਇੱਕ 25 ਸਾਲਾ ਨੌਜਵਾਨ ਨੂੰ ਕੁਚਲ ਕੇ ਮਾਰ ਦਿੱਤਾ। 2 ਹੋਰ ਅਫਰਾਦ ਵੀ ਜਾਨ ਬਹਕ ਹੋਏ। ਰਾਵਲਪਿੰਡੀ ਪੁਲਿਸ ਬਿਹਤਰ ਤਰੀਕੇ ਨਾਲ ਤਫਤੀਸ਼ ਨਹੀਂ ਕਰ ਰਹੀ ਕਿਉਂਕਿ ਜਿਹੜੀ ਖਾਤੂਨ ਜਿਸ 'ਤੇ ਇਲਜ਼ਾਮ ਹੈ ਕਿ ਉਹ ਨਸ਼ੇ ਦੀ ਹਾਲਤ ਸੀ ਔਰ ਉਹਨੇ ਬੰਦੇ ਮਾਰੇ ਨੇ ਥੱਲੇ ਦੇ ਕੇ ਔਰ 25 ਸਾਲਾ ਨੌਜਵਾਨ ਵੀ ਮਾਰਿਆ ਹੈ, ਉਹ ਬੁਨਿਆਦੀ ਤੌਰ 'ਤੇ ਕਿਸੇ ਅਸ਼ਰਾਫੀਆ 'ਚੋਂ ਹੈ, ਤਗੜੇ ਘਰ 'ਚੋਂ ਹੈ। ਇਸ ਲਈ ਪੁਲਿਸ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਠੀਕ ਨਹੀਂ ਕਰ ਰਹੀ। ਇਹ ਕਿਹੜਾ ਨਵਾਂ ਕੰਮ ਹੈ? ਯਾਦ ਨਹੀਂ ਤੁਹਾਨੂੰ ਨਤਾਸ਼ਾ ਬੀਬੀ ਉੱਥੇ ਕਰਾਚੀ ਦੇ ਵਿੱਚ, ਉਹਨਾਂ 'ਤੇ ਵੀ ਇਹ ਇਲਜ਼ਾਮ ਸੀ ਕਿ ਉਹ ਨਸ਼ੇ ਦੀ ਹਾਲਤ 'ਚ ਸਨ ਔਰ ਉਹਨਾਂ ਨੂੰ ਕਿਵੇਂ ਕੱਢਿਆ ਸੀ, ਜਿਵੇਂ ਮੱਖਣ ਦੇ ਵਿੱਚੋਂ ਵਾਲ ਨਿਕਲਦਾ, ਇਸ ਤਰ੍ਹਾਂ ਉਹਨਾਂ ਨੂੰ ਪਾਸੇ 'ਤੇ ਕੱਢ ਦਿੱਤਾ ਸੀ। ਫਿਰ ਜੱਜ ਸਾਹਿਬ ਦੇ ਪੁੱਤਰ ਨੇ ਵੀ, ਯਾਦ ਕਰੋ ਹੁਣੇ, ਆਸਿਫ ਸਾਹਿਬ ਜਿਹੜੇ ਜਸਟਿਸ ਸਾਹਿਬ ਨੇ ਆਪਣੇ ਇਸਲਾਮਾਬਾਦ ਵਾਲੇ, ਉਹਨਾਂ ਦੇ ਪੁੱਤਰ ਨੇ ਵੀ ਮਾਸ਼ਾਅੱਲਾ ਇਹੀ ਕੰਮ ਕੀਤਾ ਸੀ। 2 ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਮਿੱਧ ਕੇ, ਫੇਂਕ ਕੇ, ਕੁਚਲ ਕੇ ਮਾਰ ਛੱਡਿਆ ਸੀ ਤੇ ਉਹ ਵੀ ਜਨਾਬ ਤੀਸਰੇ ਚੌਥੇ ਦਿਨ ਘਰ ਸਨ। ਤੇ ਇਹ ਤੇ ਅਸ਼ਰਾਫੀਆ ਦਾ ਕੰਮ ਹੈ। ਬਾਕੀ ਕੀੜੇ ਮਕੌੜੇ ਜੇ ਜਦੋਂ ਕਾਬੂ, ਬਸ ਤੁਹਾਡੀ ਰੱਬ ਵੱਲੋਂ ਹੈ। ਤੁਹਾਡਾ ਕਸੂਰ ਸਿਰਫ ਇਹ ਹੈ ਵੀ ਤੁਸੀਂ ਇੱਥੇ ਜੰਮ ਪਏ ਜੇ, ਤੇ ਦੂਜਾ ਕਸੂਰ ਹੈ ਵੀ ਇਹਨਾਂ ਦੇ ਸਾਹਮਣੇ ਆ ਗਏ ਜੇ। ਜ਼ਿੰਦਾ ਤੁਸੀਂ ਤਦ ਫਿਰ ਰਹੇ ਹੋ ਵੀ ਇਹਨਾਂ ਦੀ ਨਜ਼ਰ ਨਹੀਂ ਪਈ, ਇਹਨਾਂ ਦੀ ਗੱਡੀ ਦੀ ਤੁਹਾਡੇ ਤੇ ਨਜ਼ਰ ਨਹੀਂ ਪਈ, ਜਾਂ ਤੁਸੀਂ ਅੱਗੇ ਨਹੀਂ ਆਏ। ਜੇ ਤੁਸੀਂ ਸੜਕ ਤੇ ਨਿਕਲੇ ਜਾਂ ਕਿਸੇ ਐਸੇ ਥਾਂ ਤੇ ਨਿਕਲੇ ਜਿੱਥੇ ਇਹ ਰਈਸਜ਼ਾਦੇ ਤੇ ਜ਼ਾਦੀਆਂ ਫਿਰ ਰਹੇ ਨੇ, ਕੋਈ ਮਦਹੋਸ਼ ਹੈ, ਕੋਈ ਨਸ਼ੇ ਦੀ ਹਾਲਤ 'ਚ ਹੈ ਤੇ ਕੋਈ ਅਸਲ ਹਾਲਤ 'ਚ ਹੈ, ਇਹ ਤੁਹਾਨੂੰ ਫੇਂਕ ਕੇ ਮਾਰ ਦੇਣਗੇ ਔਰ ਫਿਰ ਇਹਨਾਂ ਦੇ ਖਿਲਾਫ ਕੁਝ ਹੋਏਗਾ ਵੀ ਨਹੀਂ। ਫਿਰ ਆਉਂਦੇ ਨੇ ਇਸਲਾਮੀ ਜਮਹੂਰੀਆ ਪਾਕਿਸਤਾਨ, ਜਿੱਥੇ ਕੋਈ ਇਨਸਾਫ ਹੀ ਨਹੀਂ, ਕਾਨੂੰਨ ਹੀ ਨਹੀਂ, ਅਦਾਲਤ ਹੀ ਨਹੀਂ, ਸਜ਼ਾ ਨਹੀਂ, ਜਜ਼ਾ ਨਹੀਂ। ਨਾ ਉਹਦਾ ਵੇਖੋ ਕਿੱਡਾ ਸੋਹਣਾ ਰੱਖਿਆ ਇਸਲਾਮੀ ਜਮਹੂਰੀਆ ਪਾਕਿਸਤਾਨ। ਅੱਛਾ ਜੀ, ਅੱਗੇ ਚੱਲਦੇ। ਅਗਲੀ ਗੱਲ ਇਹ ਹੈ ਕਿ ਅੱਛਾ ਇੱਥੇ ਜ਼ਿਹਨ 'ਚ ਰੱਖਣਾ ਕਿ ਇਹ ਕਿਉਂਕਿ ਖਾਤੂਨ ਦਾ ਕੇਸ ਹੈ ਤੇ ਇਹ ਬੰਦੇ ਵੀ ਸਾਰੇ ਨਸ਼ਾ ਕਰਕੇ ਹੀ ਕੰਮ ਕਰਦੇ ਨੇ। ਕੋਈ ਇਹ ਨਹੀਂ ਕਿ ਇਕੱਲੀ ਨਤਾਸ਼ਾ ਨੇ ਉਹਨਾਂ 'ਤੇ ਇਲਜ਼ਾਮ ਨੇ ਜਾਂ ਇਹਨਾਂ 'ਤੇ ਇਸ ਖਾਤੂਨ 'ਤੇ ਇਲਜ਼ਾਮ ਨੇ, ਬੰਦੇ ਵੀ ਬੇਸ਼ੁਮਾਰ ਨਸ਼ਾ ਕਰਕੇ ਇਹੋ ਜਿਹੇ ਕੰਮ ਕਰਦੇ ਨੇ। ਇਹ ਕੋਈ ਖਵਾਤੀਨ ਨੂੰ ਅਸੀਂ ਇਹਦੇ 'ਚ ਟਾਰਗੇਟ ਨਹੀਂ ਕਰ ਰਹੇ। ਅੱਛਾ ਜੀ, ਫਿਰ ਲਾਹੌਰ ਦੇ ਵਿੱਚ ਇੱਕ ਹੋਰ ਇਸ਼ੂ ਹੋਇਆ
ਸਾਰਿਆਂ ਨੇ ਹੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਹੈ। ਇਹ ਇੱਕ ਇਲਜ਼ਾਮ ਲੱਗ ਰਿਹਾ ਹੈ ਕਿ ਮਾਰੀਆ ਬੀ ਸਾਹਿਬਾ ਦੇ ਕੋਲੋਂ ਕਿਸੇ ਬੰਦੇ ਨੇ ਕੱਪੜੇ ਖਰੀਦੇ। ਅੱਛਾ, ਉਹ ਜਿਸ ਵੇਲੇ ਕੱਪੜੇ ਖਰੀਦੇ ਤੇ ਉਹ ਬਿੱਲ ਮੇਰਾ ਖਿਆਲ ਕੋ 50,000 ਮੇਰਾ 55,000 ਦਾ ਸੀ, 55,000 ਤੇ ਉਹ ਜੋੜੇ ਖਰੀਦੇ ਉਹਨਾਂ ਨੇ, ਤੇ ਉਹਨਾਂ ਨੇ ਆਟੇ ਦੀ ਬੋਰੀ ਉਹਨੂੰ ਡਿਲੀਵਰ ਕਰ ਦਿੱਤੀ। ਉਹਦੇ ਕੰਮ ਤੇ ਠੀਕ ਕੀਤਾ। ਉਹਨਾਂ ਨੇ ਕਿਹਾ ਤੈਨੂੰ ਆਟੇ ਦੀ ਲੋੜ ਹੈ ਪੁੱਤਰ, ਤੈਨੂੰ ਕੱਪੜੇ ਪਾਉਣ ਦੀ ਲੋੜ ਨਹੀਂ, ਉਹ ਵੀ ਮਹਿੰਗੇ। 55,000 ਦੇ ਕੱਪੜੇ ਖਰੀਦੇ ਸਨ ਤੇ ਕੋਰੀਅਰ ਕੰਪਨੀ ਦੇ ਥਰੂ ਉਹਨਾਂ ਨੇ ਆਟੇ ਦੀ ਬੋਰੀ ਡਿਲੀਵਰ ਕਰ ਦਿੱਤੀ। ਬੰਦਾ ਘਬਰਾ ਗਿਆ ਕਿ ਜਨਾਬ ਮੈਂ ਤੇ ਲੀੜੇ ਮੰਗੇ ਸਨ, ਲੀੜੇ ਕੱਪੜਿਆਂ ਨੂੰ ਆਉਂਦੇ ਨੇ, ਤੁਸੀਂ ਪਰੌਠੇ ਪਕਾਉਣ ਵਾਸਤੇ ਜਿਹੜੇ ਉਹ ਆਟਾ ਦੇ ਦਿੱਤਾ। ਦਿਲ ਕਰੇ ਤਾਂ ਉਹਨੇ ਰੋਟੀਆਂ ਪਕਾਉਣ ਵਾਲੀ ਲਿਆਉਣੀ ਹੋਵੇ, ਮਤਲਬ ਕਿ ਉਹਨੇ ਵਿਆਹ ਕਰਨਾ ਹੋਵੇ ਆਪਣਾ, ਵੀ ਚਲੋ ਉਹਦੀ ਰੋਟੀ ਪੱਕਦੀ। ਅੱਛਾ, ਇਹ ਵੀ ਹੁਣ ਜਿਹੜੇ ਤੁਹਾਨੂੰ ਪਤਾ ਫੈਂਫੇ ਕਲਾਸ ਹੈ, ਉਹ ਕਹਿਣਗੇ ਵੀ ਗਿੱਲ ਸਾਹਿਬ ਇਹ ਤੇ ਔਰਤ ਨੇ ਰੋਟੀ ਪਕਾਉਣੀ। ਅੱਛਾ ਭਾਈ, ਤੁਸੀਂ ਮਰਦ ਕੋਲ ਪਕਵਾ ਲੈਣਾ, ਉਹ ਨਾਲ ਪਾਣੀ ਪਾ ਦੇਗੀ। ਮੇਰਾ ਮਤਲਬ ਹੈ ਕਿ ਉਹ ਆਟੇ ਦੇ ਵਿੱਚ ਪਾਣੀ ਪਾ ਦੇਗੀ, ਆਟਾ ਗੁੰਨ ਲੇਗਾ, ਇਹ ਰੋਟੀ ਪਕਾ ਲੇਗਾ। ਕਿਉਂਕਿ ਉਹਨਾਂ ਨੂੰ ਇਹ ਬੜਾ ਰੌਲਾ ਹੈ, ਜੇ ਤੁਸੀਂ ਕਹਿ ਦਿਓ ਨਾ ਵੀ ਰੋਟੀ ਪਕਾਉਣ ਵਾਲੀ ਲਿਆਉਣੀ, ਉਹਨਾਂ ਕਹਿਣਾ ਵੀ ਰੋਟੀ ਪਕਾਉਣਾ ਉਹਦਾ ਹੀ ਕੰਮ ਹੈ, ਮਰਦ ਨਹੀਂ ਬਣਾ ਸਕਦਾ। ਬਿਲਕੁਲ ਜਨਾਬ ਬਣਾ ਸਕਦਾ ਹੈ, ਕਿ ਮੇਰੇ ਮਗਰ ਨਾ ਪਵੋ। ਮੈਂ ਆਨਾ ਬੇਸ਼ੱਕ ਭਾਵੇਂ ਬਣਵਾਓ ਹੀ ਉਹਦੇ ਕੋਲੋਂ, ਲੇਕਿਨ ਚਲੋ ਲਾਗੇ ਤਾਂ ਬਹਿ ਜਾਏਗੀ ਨਾ, ਉਹਦੀ ਬੈਠੇ ਹੋਏ ਚਲੋ ਆਰੇ ਲੱਗ ਜਾਏਗਾ, ਆਪੇ ਰੋਟੀਆਂ ਬਣਾ ਲੇਗਾ। ਬਹਰਹਾਲ ਉਹਨਾਂ ਨੇ ਉਹਨੂੰ ਕਿਹਾ ਵੀ ਨਹੀਂ, ਇਹ ਵਿਆਹ ਦੇ ਜੋੜੇ ਤੈਨੂੰ ਨਹੀਂ ਆਉਣੇ, ਤੈਨੂੰ ਆਟਾ ਦੇਣਾ। ਉਹਨੇ ਫਿਰ ਕੰਜ਼ਿਊਮਰ ਕੋਰਟ ਵਗੈਰਾ ਦੇ ਵਿੱਚ ਗਿਆ, ਕੰਪਲੇਨ ਕੀਤੀ, ਕਿਉਂਕਿ ਉਹ ਕੰਪਨੀ ਨੇ ਪਹਿਲਾਂ ਕਿਹਾ ਪੈਸੇ ਵਾਪਸ ਦੇਣੇ, ਫਿਰ ਉਹਨਾਂ ਨੇ ਵਾਊਚਰ ਦਿੱਤਾ। ਵੈਸੇ ਕੰਪਨੀ ਵੀ ਕੋਈ ਬੜੀ ਸਿਆਣੀ ਹੈ ਮਾਰੀਆ ਬੀ ਸਾਹਿਬਾ ਦੀ ਵੀ ਪੈਸੇ ਦਿਓ ਜਾਨ ਛੁਡਾਓ। ਹੁਣ ਮਸ਼ਹੂਰੀ ਵੀ ਲੈ, ਹੁਣ ਪੈਸੇ ਵੀ ਦੇਣਗੇ। ਇਹਨੂੰ ਆਉਂਦੇ ਨੇ 100 ਛਿੱਤਰ 100 ਪਿਆਜ਼। ਬਹਰਹਾਲ ਇਹਦੇ 'ਚ ਹਕੀਕਤ ਕੀ ਹੈ, ਤੇ ਹੁਣ ਉਹਨਾਂ ਦਾ ਜਿਸ ਵੇਲੇ ਨੈਰੇਟਿਵ ਆਏਗਾ ਤਾਂ ਸਮਝ ਆਏਗੀ। ਇਸ ਵੇਲੇ ਵਨ ਸਾਈਡਡ ਜਿਹੜਾ ਨੈਰੇਟਿਵ ਹੈ ਉਹ ਤੇ ਇਹੀ ਕਹਿ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਜੰਗ ਅਖਬਾਰ ਦੇ ਵਿੱਚ ਅਨਸਾਰ ਅਬਾਸੀ ਸਾਹਿਬ ਨੇ ਖਬਰ ਲਾਈ ਹੈ, ਔਰ ਖਬਰ ਇਹ ਲਾਈ ਹੈ ਕਿ ਇਮਰਾਨ ਖਾਨ ਸਾਹਿਬ ਹੁਣ ਸਾਨੂੰ ਛੁੱਟਦੇ ਨਜ਼ਰ ਨਹੀਂ ਆਉਂਦੇ। ਉਹਨਾਂ ਦਾ ਛੁੱਟਣਾ, ਉਹਨਾਂ ਦਾ ਰਿਹਾ ਹੋਣਾ ਬਹੁਤ ਦੂਰ ਚਲਾ ਗਿਆ ਹੈ, ਔਰ ਉਹਨਾਂ ਦੀ ਸਿਆਸਤ ਵੀ ਦੂਰ ਚਲੀ ਗਈ ਹੈ। ਉਹ ਬੜੇ ਕਮਜ਼ੋਰ ਹੋ ਗਏ ਨੇ ਸਿਆਸੀ ਤੌਰ 'ਤੇ, ਉਹ ਹੁਣ ਮੈਨੂੰ ਜੇਲ੍ਹ ਤੋਂ ਬਾਹਰ ਨਿਕਲਦੇ ਨਹੀਂ ਨਜ਼ਰ ਆਉਂਦੇ। ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਰਨਲ ਸਾਹਿਬ ਜੋ ਇਹਨਾਂ ਦੇ ਕੰਨ 'ਚ ਫੂਕ ਮਾਰਦੇ ਨੇ, ਉਹ ਇਹ ਲਿਖ ਛੱਡਦੇ ਨੇ। ਇਹਨਾਂ ਦੀ ਸਹਾਫਤ ਇਹੋ ਜਿਹੀ ਹੈ ਮਾਸ਼ਾਅੱਲਾ। ਲੇਕਿਨ ਉਹੀ ਅਖਬਾਰ ਜਿੱਥੇ ਇਹਨਾਂ ਨੇ ਮੇਨ ਹੈਡਲਾਈਨ ਦੇ ਤੌਰ 'ਤੇ ਇਹ ਖਬਰ ਲਾਈ, ਉਹਦੇ ਉੱਤੇ ਕੀ ਲਿਖਿਆ? ਉਹਦੇ ਉੱਤੇ ਕੁਰਾਨੀ ਆਇਤ ਲਿਖੀ ਹੈ, ਔਰ ਉਹ ਇਹ ਲਿਖੀ ਹੈ, ਅੱਲਾ ਦਾ ਫਰਮਾਨ ਹੈ ਕਿ ਇੱਕ ਪਲਾਨ ਬੰਦਾ ਬਣਾਉਂਦਾ ਹੈ, ਇੱਕ ਇਨਸਾਨ ਬਣਾਉਂਦਾ, ਅਤੇ ਇੱਕ ਪਲਾਨ ਇਨਸਾਨ ਜਾਂ ਬੰਦਾ ਬਣਾਉਂਦਾ, ਅਤੇ ਇੱਕ ਪਲਾਨ ਅੱਲਾ ਬਣਾਉਂਦਾ। ਹੁੰਦਾ ਉਹੀ ਹੈ ਜਿਹੜਾ ਅੱਲਾ ਬਣਾਉਂਦਾ। ਅਤੇ ਮੇਰਾ ਖਿਆਲ ਹੈ ਕਿ ਇਹ ਵੀ ਇੱਕ ਇਸ਼ਾਰਾ ਅੱਲਾ ਮੀਆਂ ਦਾ ਕਿ ਤੁਸੀਂ ਸਾਰੀ ਉਮਰ ਦੇ ਜਿਹੋ ਜਿਹੇ ਮਰਜ਼ੀ ਪਲਾਨ ਬਣਾਓ, ਕਰਨਾ ਮੈਂ ਉਹੀ ਹੈ ਜੋ ਮੈਂ ਕਰਨਾ ਹੈ। ਅੱਛਾ ਜੀ, ਅਗਲੀ ਖਬਰ ਲੈ ਲਓ। ਤਲਾਲ ਚੌਧਰੀ ਸਾਹਿਬ ਕਹਿੰਦੇ ਨੇ ਕਿ ਇਸ ਵਕਤ ਲੰਦਨ ਅਤੇ ਨਿਊਯਾਰਕ ਤੋਂ ਵੀ ਜ਼ਿਆਦਾ ਮਹਿਫੂਜ਼ ਇਸਲਾਮਾਬਾਦ ਹੈ। ਅਤੇ ਉਹਨਾਂ ਨੇ ਕਿਹਾ ਕਿਉਂ, ਇਹ ਲੋਕਾਂ ਨੂੰ ਸਮਝ ਨਹੀਂ ਆਈ ਇਸ ਗੱਲ ਦੀ। ਲੇਕਿਨ ਅੱਗੇ ਉਹਨਾਂ ਜਿਹੜੀ ਗੱਲ ਕਹੀ ਉਹ ਹੈਰਾਨ ਕੋ ਨਹੀਂ, ਆਪਣੇ ਪੁੱਤਰ ਨੂੰ ਹੀ ਉਹਨਾਂ ਠੋਕ ਕੇ ਰੱਖ ਦਿੱਤਾ। ਉਹਨਾਂ ਕਿਹਾ ਵੀ ਮੇਰੇ ਪੁੱਤਰ ਦਾ ਇਹ ਕਾਲੇ ਸ਼ੀਸ਼ੇ ਜਿਹੜੇ ਕਰਦੇ ਨੇ ਲੋਕ, ਗੱਡੀ 'ਤੇ ਲਾਉਂਦੇ ਨੇ, ਪੇਪਰ ਲਾਉਂਦੇ ਨੇ, ਉਹਨਾਂ ਕਿਹਾ ਕਾਲੇ ਸ਼ੀਸ਼ੇ ਕਰਨ 'ਤੇ ਮੇਰੇ ਪੁੱਤਰ ਦਾ 8 ਵਾਰੀ ਚਲਾਨ ਹੋਇਆ। ਵੇਖੋ ਕਿੱਡਾ ਜ਼ਬਰਦਸਤ ਮੁਲਕ 'ਚ ਕਾਨੂੰਨ ਹੈ। ਅੱਛਾ, ਕਾਨੂੰਨ ਤੇ ਬਾਅਦ 'ਚ ਹਿਸਾਬ ਲਾ ਲੈਂਦੇ ਮਿਨਿਸਟਰ ਸਾਹਿਬ, ਲੇਕਿਨ ਇਹ ਦੱਸੋ ਵੀ ਮੁੰਡਾ ਕਿਹੋ ਜਿਹਾ ਹੈ ਜਿਹਨੂੰ 8 ਵਾਰੀ ਜੁਰਮਾਨਾ ਹੋਇਆ ਤੇ ਫਿਰ ਵੀ ਉਹ ਬਾਜ਼ ਨਹੀਂ ਆਉਂਦਾ। ਗਿਆ ਵੈਸੇ ਤੁਹਾਡੇ 'ਤੇ ਹੀ ਹੈ, ਤਲਾਲ ਚੌਧਰੀ ਸਾਹਿਬ ਹੈ ਤੁਹਾਡਾ ਹੀ ਪੁੱਤਰ ਹੈ, ਇਹ ਤੇ ਉਹਨੇ ਸਾਬਤ ਕੀਤਾ ਹੈ ਵੀ 8 ਵਾਰੀ ਜੁਰਮਾਨੇ 'ਤੇ ਵੀ ਜਿਹੜਾ ਮੁੰਡਾ ਨਹੀਂ ਮੁੜਨ ਰਿਹਾ, ਉਹ ਵਾਕਈ ਚੌਧਰੀ ਤਲਾਲ ਦਾ ਹੀ ਹੋ ਸਕਦਾ ਹੈ। ਚੰਗਾ ਬਈ, ਮੇਰਾ ਮਤਲਬ ਹੈ ਲੋਕੀ ਮਾਂ ਪਿਓ ਦਾ ਨਾਂ ਰੌਸ਼ਨ ਕਰਦੇ ਨੇ, ਤਲਾਲ ਚੌਧਰੀ ਸਾਹਿਬ ਆਪਣੀ ਔਲਾਦ ਦਾ ਨਾਂ ਰੌਸ਼ਨ ਕਰਨ ਰਹੇ ਨੇ। ਇਹ ਕੋਈ ਦੱਸਣ ਵਾਲੀ ਗੱਲ ਹੈ ਤਲਾਲ ਚੌਧਰੀ ਸਾਹਿਬ ਵੀ ਮੇਰੇ ਪੁੱਤਰ ਨੂੰ 8 ਵਾਰੀ ਜੁਰਮਾਨਾ ਹੋਇਆ ਅਤੇ ਉਹ ਫਿਰ ਬੰਦਾ ਨਹੀਂ ਬਣਿਆ, ਫਿਰ ਉਹੀ ਕੰਮ ਕਰਦਾ। ਬਹਰਹਾਲ ਮੈਂ ਆਖਿਆ ਨਾ ਵੀ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ, ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।